ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਦਾਰ ਅਮੀਰ ਸਿੰਘ ਜਨਰਲ ਸੈਕਟਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲ ਰੋਜ਼ ਤੋਂ ਇੰਡੀਅਨ ਮੀਡੀਆ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਖਬਰ ਗਰਦਿਸ਼ ਕਰ ਰਹੀ ਹੈ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰੇ ਪ੍ਰਬੰਧਕ ਕਮੇਟੀ ਤੋਂ ਸਾਰੇ ਅਧਿਕਾਰ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ ਤੇ ਹੁਣ ਪਾਕਿਸਤਾਨ ਦੀ ਵੀ ਸਾਰੀਆਂ ਸੇਵਾਵਾਂ ਪਾਕਿਸਤਾਨ ਸਰਕਾਰ ਨੇ ਇੱਕ 9 ਮੈਂਬਰੀ ਇੱਕ ਕਮੇਟੀ ਬਣਾਈ ਹੈ, ਉਹ ਸਾਰੀਆਂ ਸੇਵਾਵਾਂ ਨਿਭਾਉਣਗੇ। ਔਰ ਇਹ ਇਤਰਾਜ਼ ਕੀਤਾ ਜਾ ਰਿਹਾ ਕਿ ਜੀ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕੋਈ ਇਖਤਿਆਰ ਨਹੀਂ, ਸਾਰੀਆਂ ਸੇਵਾਵਾਂ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਰਹੀਆਂ। ਮੈਂ ਇਸ ਖਬਰ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਅਸੀਂ ਜਿੰਨੀ ਨਿਖੇਧੀ ਕਰੀਏ ਉਹ ਘੱਟ ਹੈ ਔਰ ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਜਿੰਨੇ ਗੁਰਧਾਮ ਹਨ, ਉਹ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ, ਜਿੰਨੇ ਸਾਡੇ ਗੁਰਧਾਮ ਹਨ ਉਹਨਾਂ ਦੀ ਸੇਵਾ ਸੰਭਾਲ ਪਹਿਲੇ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ ਔਰ ਹੁਣ ਵੀ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸਾਡੇ ਰਹਿਤ ਮਰਿਆਦਾ ਦੇ ਮੁਤਾਬਕ ਜਿੰਨੀਆਂ ਸਾਡੀਆਂ ਸੇਵਾਵਾਂ ਹਨ, ਉਹਦੇ ਵਿੱਚ ਸਾਡੇ ਦੀਵਾਨ ਤੋਂ ਲੈ ਕੇ ਲੰਗਰ ਤੱਕ ਸਾਰਾ ਸਭ ਜੋ ਹੈ ਉਹ ਰਹਿਤ ਮਰਿਆਦਾ ਦੇ ਮੁਤਾਬਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਔਰ ਸਿੱਖਾਂ ਦੇ ਹੱਥ ਵਿੱਚ ਹੈ। ਜਿਹੜੇ ਲੋਕ ਇਹ ਮਨਫੀ ਪ੍ਰੋਪੇਗੈਂਡਾ ਕਰਦੇ ਹਨ, ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਉਂ ਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਦਾ ਖੋਲਿਆ ਕਰੋਨਾ ਤੋਂ ਬਾਅਦ, ਤੁਸੀਂ ਇਸ ਲਾਂਘੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਕਿ ਇਹ ਲਾਂਘਾ ਪਾਕਿਸਤਾਨ ਨੇ ਪਹਿਲੇ 29 ਜੂਨ ਨੂੰ ਖੋਲਿਆ, ਫਿਰ 2 ਅਕਤੂਬਰ ਨੂੰ ਸੰਗਤਾਂ ਵਾਸਤੇ ਖੋਲਿਆ। ਤੁਹਾਡੇ ਵਿੱਚ ਇੰਨੀ ਜ਼ਰੂਰਤ ਹੈ ਕਿ ਤੁਸੀਂ ਇਹ ਆਪਣੇ ਮੀਡੀਆ ਰਾਹੀਂ ਹਿੰਦੁਸਤਾਨ ਦੀ ਸਰਕਾਰ ਤੇ ਦਬਾਅ ਪਾਓ, ਸ਼੍ਰੋਮਣੀ ਕਮੇਟੀ ਨੂੰ ਕਹੋ ਕਿ ਬਈ ਇਹ ਲਾਂਘਾ ਹਿੰਦੁਸਤਾਨ ਦੀ ਧਰਤੀ ਤੇ ਜਿਹੜੀਆਂ ਸੰਗਤਾਂ ਬੈਠੀਆਂ ਸਨ ਉਹਨਾਂ ਵਾਸਤੇ ਖੋਲਿਆ ਗਿਆ ਸੀ। ਤੁਸੀਂ ਕਰੋਨਾ ਦੇ ਪਿੱਛੇ ਲੁਕ ਕੇ ਤੇ ਜੀ ਕਰੋਨਾ ਕਰਕੇ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ ਰਹੇ। ਕੀ ਪਰਸੋਂ ਚੌਥ ਜਿਹੜਾ ਗੁਰਪੁਰਬ ਮਨਾਇਆ ਗਿਆ ਸ੍ਰੀ ਦਰਬਾਰ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਉੱਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨਹੀਂ ਪਹੁੰਚੀਆਂ। ਕੀ ਕਰੋਨਾ ਸਿਰਫ ਕਰਤਾਰਪੁਰ ਸਾਹਿਬ ਕੋਰੀਡੋਰ ਤੱਕ ਮਹਿਦੂਦ ਹੈ? ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹਦੀ ਸ਼ਬਦ ਬਹੁਤ ਘੱਟ ਹੈ ਔਰ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਕਿ ਅਸੀਂ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਜੋ ਕਰੋਨਾ ਸੰਬੰਧ ਵਿੱਚ SOPs ਨੇ ਉਹਦਾ ਅਸੀਂ ਪ੍ਰਬੰਧ ਕਰਾਂਗੇ। ਇਹਦੇ ਬਾਵਜੂਦ ਤੁਸੀਂ ਇਹ ਲਾਂਘੇ ਰਹੀ ਅਜੇ ਤੱਕ ਸਾਡੇ ਕੋਲ ਸੰਗਤ ਨਹੀਂ ਆਈ। ਅਸੀਂ 9 ਤਰੀਕ ਨੂੰ ਇਹਦੇ ਪਹਿਲੇ ਸਾਲ ਦੇ ਮੌਕੇ ਦੇ ਉੱਤੇ ਇੱਕ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜੀਵਨ ਦੇ ਉੱਤੇ। ਅਸੀਂ ਫਿਰ ਪਿਛਲੇ ਦਿਨ ਹੀ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਆਓ, ਉਹਦੇ ਬਾਰੇ ਤੁਸੀਂ ਕਦੀ ਇੱਕ ਸ਼ਬਦ ਨਹੀਂ ਬੋਲਿਆ, ਇੱਕ ਅੱਖਰ ਨਹੀਂ ਲਿਖਿਆ। ਤੁਹਾਨੂੰ ਸਿਰਫ ਹਮੇਸ਼ਾ ਨੈਗੇਟਿਵ ਪੁਆਇੰਟ ਤੁਸੀਂ ਲੱਭਦੇ ਰਹਿੰਦੇ ਹੋ। ਮੈਂ ਇਹ ਚੀਜ਼ ਸਪਸ਼ਟ ਕਰ ਦੇਵਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇੰਡੀਪੈਂਡੈਂਟ ਕਮੇਟੀ ਹੈ, ਇਹ ਬਾਇਖਤਿਆਰ ਕਮੇਟੀ ਹੈ ਔਰ ਸਾਡੀ ਸਰਕਾਰ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਸਾਡੇ ਕੰਧ ਪਿੱਛੇ ਖੜੀ ਹੈ। ਜੋ ਸਾਡੇ ਧਾਰਮਿਕ ਮਾਮਲਾਤ ਨੇ ਨਾ ਉਹਨਾਂ ਨੇ ਪਹਿਲੇ ਮੁਦਾਖਲਤ ਕੀਤੀ ਸੀ, ਨਾ ਹੁਣ ਕਰ ਰਹੀ ਹੈ ਔਰ ਨਾ ਕਰੇਗੀ ਔਰ ਨਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਦੇਗੀ, ਕਿਉਂਕਿ ਅਸੀਂ ਕਸਟੋਡੀਅਨ ਆ ਇਹਨਾਂ ਗੁਰਧਾਮਾਂ ਦੇ। ਜਿਹੜੇ ਤੁਸੀਂ ਇਹ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਹੋ, ਇਹਨਾਂ ਨੂੰ ਛੱਡ ਕੇ ਤੁਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਕੁਝ ਕਰੋ, ਕਿਉਂਕਿ ਸੰਗਤਾਂ ਉਡੀਕ ਰਹੀਆਂ ਹਨ, ਸਾਡੀ 72 ਸਾਲ ਦੀਆਂ ਅਰਦਾਸਾਂ ਹਨ। ਉਹਦੇ ਬਾਰੇ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਚੋਂ ਨਹੀਂ ਨਿਕਲਦਾ, ਤੁਸੀਂ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਰਹਿੰਦੇ ਹੋ। ਅਸੀਂ ਤਾਂ ਕਹਿੰਦੇ ਹਾਂ ਸਾਡੀ ਸਰਕਾਰ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੇ ਆਪਣੀ ਗਲਵਕੜੀ ਵਿੱਚ ਲੈਣ ਵਾਸਤੇ ਬਾਹਾਂ ਖੋਲ ਕੇ ਤੁਹਾਨੂੰ ਕਹਿ ਰਹੇ ਨੇ ਆਓ ਪ੍ਰਕਾਸ਼ ਗੁਰਪੁਰਬ ਤੇ ਆਓ, ਰੋਜ਼ ਸਾਡੇ ਕੋਲ ਆਓ। ਸਾਡੇ ਕੋਲ ਅਸੀਂ ਤੇ ਇਹ ਬੜੀ ਮਨ ਦੀ ਖੁਆਇਸ਼ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਜ਼ਰੀਏ ਸੰਗਤ ਆਵੇ, ਰੋਜ਼ ਉੱਥੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਸਾਡੇ ਕੋਲ ਮੌਜੂਦ ਹੋਵੇ। ਲੇਕਿਨ ਪਾਕਿਸਤਾਨ ਤੋਂ ਜਿੰਨੀਆਂ ਸਾਡੀ ਬਹੁਤ ਘੱਟ ਗਿਣਤੀ ਵਿੱਚ ਸੰਗਤਾਂ ਰਹਿੰਦੀਆਂ ਹਨ ਉਹ ਜਾਂਦੀਆਂ ਹਨ ਔਰ ਅਸੀਂ ਉਡੀਕਦੇ ਰਹਿੰਦੇ ਹਾਂ ਕਿ ਉੱਥੋਂ ਸੰਗਤਾਂ ਆਉਣਗੀਆਂ, ਉਹ ਤੁਸੀਂ ਆਉਂਦੇ ਨਹੀਂ। ਕਦੀ ਕੋਈ ਸਾਬਤ ਨਹੀਂ ਕਰ ਸਕੇਗਾ ਕਿ ਪਾਕਿਸਤਾਨ ਦੇ ਵਿੱਚ ਗੁਰਧਾਮ ਜਿਹੜੇ ਹਨ ਉਹ ਸਿੱਖਾਂ ਦੇ ਹੱਥ ਵਿੱਚ ਨਹੀਂ ਹਨ। ਪਾਕਿਸਤਾਨ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੈ ਔਰ ਰਹੇਗੀ ਔਰ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ। ਬਾਕੀ ਅਗਰ ਕਿ ਸਾਡੇ ਜਿਹੜੇ ਪ੍ਰੋਪੇਗੈਂਡਾ ਕਰਨ ਵਾਲੇ ਜਿਹੜੇ ਇਹ ਕਹਿੰਦੇ ਹਨ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰਡਰ ਦੇ ਉੱਤੇ ਬੈਠ ਜਾਵੇ, ਕਿ ਕਸਟਮ ਦੇ ਉੱਤੇ ਅਸੀਂ ਬੈਠ ਜਾਈਏ, ਇਮੀਗ੍ਰੇਸ਼ਨ ਦਾ ਕੰਮ ਅਸੀਂ ਕਰੀਏ, ਦੇਖੋ ਜਿਹੜੇ ਸਰਕਾਰ ਦੇ ਕੰਮ ਨੇ ਉਹ ਸਰਕਾਰ ਨੇ ਕਰਨੇ ਆ। ਜਿਹੜੇ ਗੁਰਦੁਆਰੇ ਦੇ ਅੰਦਰ ਸਾਡੇ ਧਾਰਮਿਕ ਮਾਮਲਾਤ ਨੇ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਣੇ ਨੇ, ਉਹ ਅਸੀਂ ਚਲਾ ਰਹੇ ਹਾਂ ਔਰ ਤੁਹਾਡੇ ਤੋਂ ਵਧੀਆ ਚਲਾ ਰਹੇ ਹਾਂ। ਤੁਹਾਨੂੰ ਕਿਸੇ ਨੂੰ ਇਹ ਚੀਜ਼ ਦੇ ਉੱਤੇ ਉਂਗਲ ਉਠਾਉਣ ਦੀ ਇਜਾਜ਼ਤ ਨਾ ਅਸੀਂ ਦਿੱਤੀ ਹੈ ਨਾ ਦੇਵਾਂਗੇ, क्योंकि असी एक आज़ाद शहरी हैं और साड़ी सरकार ने सानू इख्तियार दिता है।
ਪੂਰੀ ਦੁਨੀਆ ਦੇ ਵਿੱਚ ਜਿੰਨੇ ਸੰਗਤਾਂ ਸਾਡੀ ਗੱਲ ਸੁਣ ਰਹੀ ਹੈ, ਅਸੀਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਇਹ ਤੁਸੀਂ ਸਾਡੇ ਕੋਲ ਆਓ, ਤੁਸੀਂ ਆਪਣੇ ਅੱਖੀਂ ਦੇਖੋ। ਜਿਹੜੇ ਸੰਗਤਾਂ ਇੱਥੇ ਆਉਂਦੀਆਂ ਹਨ ਉਹ ਦੇਖਦੀਆਂ ਹਨ ਔਰ ਉਹ ਸਾਨੂੰ ਅਪਰੀਸ਼ੀਏਟ ਕਰਦੀਆਂ ਹਨ। ਇਹਦੇ ਬਾਵਜੂਦ ਇਸ ਤਰ੍ਹਾਂ ਦੇ ਹਥਕੰਡੇ ਇਸਤੇਮਾਲ ਕਰਕੇ ਸਾਨੂੰ ਦੁੱਖ ਹੁੰਦਾ ਹੈ, ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ ਔਰ ਸਾਡੇ ਸਰਕਾਰ ਨੇ ਸਾਨੂੰ ਪੂਰੇ ਅਧਿਕਾਰ ਦਿੱਤੇ ਹਨ ਔਰ ਸਾਨੂੰ ਪਤਾ ਸਾਡੇ ਆਪਣੇ ਅਧਿਕਾਰ ਦਾ। ਸਾਡੇ ਗੁਰਤਾਮ ਦੇ ਵਿੱਚ ਕਿਸੇ ਸਾਡੇ ਮੁਸਲਮਾਨ ਵੀਰ ਨੇ, ਕਿਸੇ ਅਧਿਕਾਰੀ ਨੇ ਕਦੀ ਸਾਡੇ ਮੁਦਾਖਲਤ ਨਹੀਂ ਕੀਤੀ, ਬਲਕਿ ਉਹ ਕਹਿੰਦੇ ਨੇ ਕਿ ਤੁਹਾਨੂੰ ਤੁਹਾਡੇ ਧਰਮ ਮੁਤਾਬਕ ਕੀ ਚਾਹੀਦਾ ਅਸੀਂ ਤੁਹਾਨੂੰ ਪ੍ਰੋਵਾਈਡ ਕਰੀਏ। ਕੀ ਹੋ ਸਕਦਾ ਹੈ? ਇਹਦੀ ਜ਼ਿੰਦਾ ਮਿਸਾਲ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਹੈ। ਜਿਹੜੇ ਲੋਕ ਦਰਸ਼ਨ ਕਰਕੇ ਗਏ ਹਨ ਉਹ ਇਹਦੀ ਗਵਾਹੀ ਦੇਣਗੇ, ਕਿਉਂਕਿ 9 ਮਹੀਨੇ ਦੇ ਵਿੱਚ ਇਸ ਸ਼ਾਰਟ ਮੁੱਦਤ ਦੇ ਵਿੱਚ ਏਡਾ ਵੱਡਾ ਕੰਪਲੈਕਸ ਬਣਾਇਆ। 875 ਏਕੜ ਜ਼ਮੀਨ ਰੀਸੈਂਟਲੀ ਸਾਡੇ ਹਵਾਲੇ ਕੀਤੀ ਗਈ ਹੈ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ। ਹੁਣ ਭਾਈ ਜਿੰਨੀ ਸਾਡੀ ਜਾਇਦਾਦ ਹੈ, ਜਿੰਨੀ ਸਾਡੀ ਪ੍ਰਾਪਰਟੀ ਹੈ, ਉਸ ਨੂੰ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਦੇਖਦੀ ਹੈ ਔਰ ਇਹਦਾ ਵੀ ਮਿਲ ਕੇ ਦੇਖੇਗੀ। ਜੋ ਸਾਡੇ ਧਾਰਮਿਕ ਇਸ਼ੂ ਨੇ, ਕਿਉਂਕਿ ਅਸੀਂ ਭਾਵੇਂ ਪਾਕਿਸਤਾਨ 'ਚ ਰਹਿੰਦੇ ਆ, ਅਸੀਂ ਅਕਾਲ ਤਖਤ ਸਾਹਿਬ ਦੇ ਜੋ ਸਾਡਾ ਰਹਿਤ ਮਰਿਆਦਾ ਅਸੀਂ ਉਹਨੂੰ ਮੰਨਦੇ ਹਾਂ, ਅਸੀਂ ਉਹਨੂੰ ਫੋਲੋ ਕਰਦੇ ਹਾਂ। ਸੋ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਜੋ ਇਹ ਲਾਂਘਾ ਬੜੇ ਚਾਵਾਂ ਨਾਲ, ਬੜੇ ਅਰਦਾਸਾਂ ਤੋਂ ਬਾਅਦ ਖੋਲਿਆ ਗਿਆ, ਇਹਨੂੰ ਕੰਟਰੋਵਰਸ਼ਲ ਨਾ ਬਣਾਓ। ਇਹਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਖੋਲ ਕੇ ਵੱਧ ਤੋਂ ਵੱਧ ਸੰਗਤ ਆਵੇ ਤਾਂ ਕਿ ਅਸੀਂ ਆਪਣੇ ਖੁੱਲੇ ਦਰਸ਼ਨ ਦੀਦਾਰੇ ਕਰ ਸਕੀਏ। ਇੱਕ ਵਾਰੀ ਫਿਰ ਮੈਂ ਇਸ ਬਿਆਨ ਦੀ ਨਖੇਦੀ ਕਰਦਾ, ਇਹਨੂੰ ਕੰਡੈਮ ਕਰਦਾ। ਪਾਕਿਸਤਾਨ ਦੇ ਵਿੱਚ ਸਿੱਖ ਆਜ਼ਾਦ ਨੇ, ਗੁਰਤਾਮ ਆਜ਼ਾਦ ਨੇ ਔਰ ਅਸੀਂ ਆਪਣੀ ਸੇਵਾ ਸੰਭਾਲ ਆਪ ਕਰ ਰਹੇ ਹਾਂ ਔਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।